असलामुअलैकुम। की हाल चाल है तुहाडा? ठीक ठाक हो तुसी सारे? कैसी तबीयत है तुहाडी सारिਆਂ ਦੀ? अल्लाह करे तुसी सारे हसते रहो तो वसते रहो। चलो जी, उन्हां रस्तियां ते ਗੱਡੀ ਚੜ੍ਹ ਗਈ ਏ ਜਿਨ੍ਹਾਂ ਰਸਤਿਆਂ 'ਚ ਅਸੀਂ ਬਚਪਨ ਵਿੱਚ ਆਉਂਦੇ ਸਾਂ ਨਾਨੀ ਦੇ ਪਿੰਡ, ਅਤੇ ਉੱਥੇ ਅਸੀਂ ਖੇਡਾਂ ਵੀ ਖੇਡਦੇ ਸਾਂ ਅਤੇ ਅਸੀਂ ਸ਼ਰਾਰਤਾਂ ਵੀ ਕਰਨੇ ਸਾਂ। ਅਤੇ ਉਹ ਏਰੀਆ ਮੇਰੀ ਨਜ਼ਰਾਂ ਦੇ ਸਾਹਮਣੇ ਵੀ, ਉੱਥੋਂ ਮੈਂ ਲੰਘਦੀ ਜਾ ਰਹੀ ਹਾਂ। ਲੇਕਿਨ ਉਸ ਜ਼ਮਾਨੇ 'ਚ ਜਦੋਂ ਅੱਜ ਤੋਂ ਤਕਰੀਬਨ 40 ਸਾਲ ਪਹਿਲੇ, ਸ਼ਾਇਦ ਅੰਦਾਜ਼ਨ ਮੈਂ ਤੁਹਾਨੂੰ ਦੱਸ ਰਹੀ ਹਾਂ, ਜਦੋਂ ਇੱਥੇ ਕੋਈ ਗਾੜੀ ਨਜ਼ਰ ਨਹੀਂ ਆਉਂਦੀ ਸੀ, ਜਦੋਂ ਇੱਥੇ ਤੁਹਾਨੂੰ ਕੋਈ ਬਾਈਕ ਨਜ਼ਰ ਨਹੀਂ ਆਉਂਦੀ ਸੀ, ਤੁਹਾਨੂੰ ਕੋਈ ਦੁਕਾਨ ਨਜ਼ਰ ਨਹੀਂ ਆਉਂਦੀ ਸੀ। ਹੁਣ ਤੁਹਾਨੂੰ ਗਾੜੀ ਵੀ ਨਜ਼ਰ ਆ ਰਹੀ ਹੈ, ਬਾਈਕ ਨਜ਼ਰ ਆ ਰਹੀ ਹੈ, ਇੱਥੇ ਚਿੰਚੀ ਰਕਸ਼ੇ ਬੜੇ ਨਜ਼ਰ ਆ ਰਹੇ ਨੇ, ਔਰ ਦੁਕਾਨਾਂ ਵੀ ਕਾਫੀ ਹੱਦ ਤੱਕ ਬਣ ਗਈਆਂ ਨੇ। ਬਹੁਤ ਬੜੀ ਦੁਕਾਨਾਂ ਉਹ ਨਹੀਂ ਨੇ, ਲੇਕਿਨ ਜ਼ਰੂਰੀਆਤ ਜ਼ਿੰਦਗੀ ਦੀ ਹਰ ਚੀਜ਼ ਇੱਥੇ ਮਿਲ ਜਾਂਦੀ ਹੈ। ਹੋਟਲ ਢਾਬਾ ਹੋਟਲ ਵੀ ਨੇ, ਔਰ ਇੱਥੇ ਹਰ ਇੱਕ ਕਿਸਮ ਦੀ ਚੀਜ਼ ਮਿਲ ਜਾਂਦੀ ਹੈ। ਸਬਜ਼ੀ ਵੀ ਹੈ, ਚਿੰਚੀ ਰਕਸ਼ੇ ਦੇਖੋ ਵਾਹ, ਫਿਰ ਇੰਨੇ ਖੜੇ ਨੇ, ਲੋਕਾਂ ਨੂੰ ਬੜੀ ਸਹੂਲਤ ਹੋ ਗਈ ਹੈ। ਲੇਕਿਨ ਮੈਨੂੰ ਉਹ ਵਕਤ ਯਾਦ ਆ ਰਿਹਾ ਜਦੋਂ ਇੱਥੇ ਕੋਈ ਚਿੰਚੀ ਰਕਸ਼ਾ ਨਹੀਂ ਹੁੰਦਾ ਸੀ। ਲੋਕ ਜਾਂ ਪੈਦਲ ਜਾਂਦੇ ਸਨ, ਜਾਂ ਫਿਰ ਲੋਕ ਬੈਲ ਗਾੜੀ 'ਤੇ ਸਫ਼ਰ ਕਰਦੇ ਸਨ ਕਿ ਬਈ ਕੋਈ ਅਗਰ ਜਾਂਦਾ ਪਿਆ ਉਹਦੀ ਬੈਲ ਗਾੜੀ 'ਤੇ ਬੈਠ ਗਏ ਅਤੇ ਚਲੋ ਵੀ ਸਾਨੂੰ ਥੋੜ੍ਹੀ ਦੇਰ ਬਿਠਾ ਲਵੋ। ਅਤੇ ਹੁਣ ਦੇਖੋ ਨਕਸ਼ਾ ਬਦਲਿਆ ਹੋਇਆ ਵੇ, ਦੁਕਾਨਾਂ ਦੇ ਨਜ਼ਰ ਆ ਰਹੇ, ਜ਼ਰੀ ਜ਼ਮੀਨਾਂ ਦੇ ਉੱਪਰ ਇਸ ਤਰ੍ਹਾਂ ਪਲਾਟਿੰਗ ਕਰਕੇ ਮਕਾਨ ਵੀ ਬਣ ਗਏ ਨੇ, ਔਰ ਦੇਖੋ ਖਾਸੀਆਂ ਦੁਕਾਨਾਂ ਵੀ ਬਣ ਗਈਆਂ ਨੇ। ਅਤੇ ਚੱਲਦੇ ਜਾ ਰਹੇ ਹਾਂ ਜੀ, ਚੱਲਦੇ ਜਾ ਰਹੇ ਹਾਂ ਅਸੀਂ। ਟਰੱਕ ਵੀ ਵੱਡਾ ਸਾਰਾ ਰਸਤੇ 'ਚ ਖੜ੍ਹਾ ਹੈ। ਓਏ ਹੋਏ ਹੋਏ, ਅਤੇ ਸੀਮੈਂਟ ਦੀਆਂ ਬੋਰੀਆਂ ਨੇ, ਅਤੇ ਬਈ ਇੱਥੇ ਕੋਈ ਡਰ ਲੱਗ ਰਿਹਾ ਕਿਤੇ ਅਸੀਂ ਕੀ ਕਹਿੰਦੇ ਨੇ ਇੱਕ ਸਾਈਡ ਤੋਂ ਹੋ ਕੇ ਨਿਕਲੇ ਹਾਂ ਬਚ ਕੇ। ਅਤੇ ਗਾੜੀ ਚੱਲਦੀ ਜਾ ਰਹੀ ਹੈ ਅਤੇ ਮੁਖਤਲਿਫ ਚੀਜ਼ਾਂ ਨਜ਼ਰ 'ਚ ਆ ਰਹੀਆਂ। ਮੈਂ ਹੈਰਾਨ ਹੋ ਰਹੀ ਹਾਂ ਕਿ ਇੱਥੇ ਕਾਫੀ ਹੱਦ ਤੱਕ ਜਿਹੜਾ ਵੇ, ਕਾਫੀ ਹੱਦ ਤੱਕ ਚੇਂਜਿਸ ਆ ਚੁੱਕੀਆਂ ਨੇ ਉਸ ਇਲਾਕੇ ਵਿੱਚ। ਔਰਤਾਂ ਜਾ ਰਹੀਆਂ ਨੇ, ਸ਼ਾਮ ਹੋ ਗਈ ਹੈ, ਇਸੇ ਰਾਹ 'ਤੇ ਇਹਨਾਂ ਨੇ ਘਾਹ ਕੱਟ ਕੇ ਰੱਖੀ ਹੋਈ ਹੈ, ਜਾ ਕੇ ਆਪਣੇ ਜਾਨਵਰਾਂ ਨੂੰ ਪਾਉਣਗੇ ਹੁਣ ਲੋਕ। ਅਤੇ ਸੂਰਜ ਬਿਲਕੁਲ ਢਲਣ ਵਾਲਾ ਵੇ, ਅਤੇ ਟਾਈਮ ਐਸਾ ਹੋ ਗਿਆ ਵੇ ਕਿ ਸ਼ਾਮ ਦਾ ਲੋਕ ਖੇਤਾਂ ਇਹ ਦੇਖੋ ਜੀ ਆ ਗਏ ਨੇ ਲੱਕੜੀ ਦਾ ਢਾਲ। ਲੱਕੜ ਇੱਥੋਂ ਲੋਕ, ਇੱਥੇ ਗੈਸ ਨਹੀਂ ਹੈ ਅਤੇ ਲੱਕੜੀ 'ਤੇ ਹੀ ਖਾਣਾ ਪਕਾਇਆ ਜਾਂਦਾ ਵੇ। ਇਸ ਤੋਂ ਲੋਕ ਲੱਕੜੀ ਲੈ ਕੇ ਇਸਤੇਮਾਲ ਕਰਦੇ ਨੇ ਅਤੇ ਆਪਣਾ ਖਾਣਾ ਛਾਣਾ ਬਣਾਉਂਦੇ ਨੇ। ਬਹੁਤ ਘੱਟ ਲੋਕਾਂ ਕੋਲ ਸਿਲੰਡਰ ਦੀ ਸਹੂਲਤ ਦਸਤਿਆਬ ਹੈ। ਜ਼ਿਆਦਾਤਰ ਲੋਕ ਲੱਕੜੀ 'ਤੇ ਵੀ ਹਲੇ ਖਾਣਾ ਬਣਾਉਂਦੇ ਨੇ। ਇਸ ਤੋਂ ਲੱਕੜੀ ਦੇ ਟਾਲ ਵੀ ਤੁਹਾਨੂੰ ਨਜ਼ਰ ਆ ਰਹੇ ਨੇ, ਅਤੇ ਗਾੜੀ ਚੱਲਦੀ ਜਾ ਰਹੀ ਹੈ। ਅਤੇ ਜਿਹੜੇ ਖੇਤਾਂ 'ਚ ਕੰਮ ਕਰਨ ਵਾਲੇ ਮਰਦ ਔਰ ਔਰਤਾਂ, ਉਹ ਵਾਪਸ ਆਪਣੇ ਘਰ ਦੀ ਉਹਨਾਂ ਰਵਾਨਗੀ ਸ਼ੁਰੂ ਕਰ ਦਿੱਤੀ ਹੈ। ਪੈਟਰੋਲ ਪੰਪ ਵੀ ਬਣ ਚੁੱਕਿਆ ਇੱਥੇ, ਅਤੇ ਦੁਕਾਨਾਂ ਵੀ ਬਹੁਤ ਜ਼ਿਆਦਾ ਤਾਦਾਦ 'ਚ ਮੈਨੂੰ ਨਜ਼ਰ ਆ ਰਹੀਆਂ ਨੇ। ਦੇਖਦੇ ਜਾਓ, ਮੈਂ ਵੀ ਹੈਰਾਨ ਹੋ ਰਹੀ ਹਾਂ। ਥੋੜ੍ਹਾ ਵਿਜ਼ਿਟ ਕਰਨ ਨਿਕਲੀ ਹਾਂ, ਕਿਸੇ ਗਾੜੀ 'ਤੇ ਬੈਠ ਕੇ ਅਸੀਂ ਜ਼ਰਾ ਦੇਖੀਏ। ਇਹ ਇੱਥੇ ਜੀ ਬਹੁਤ ਬੜਾ ਗੌਰਮੈਂਟ ਹੌਸਪੀਟਲ ਬਣਿਆ ਹੈ ਆਵਾਮ ਵਾਸਤੇ। ਬਹੁਤ ਮੈਨੂੰ ਅੱਛਾ ਲੱਗਿਆ। ਬਿਲਡਿੰਗ ਬਾਹਰੋਂ ਬਹੁਤ ਅੱਛੀ ਹੈ, ਖਾਸਾ ਬੜਾ ਹੌਸਪੀਟਲ ਹੈ। ਮੈਂ ਦੇਖ ਕੇ ਹੈਰਾਨ ਰਹਿ ਗਈ ਹਾਂ। ਔਰ ਬੜੀ ਬਿਲਡਿੰਗ ਬੜੀ ਹੈ, ਔਰ ਅੱਛੇ ਅੰਦਰ ਵੀ ਯਕੀਨਨ ਅੱਛੀਆਂ ਸਹੂਲਤਾਂ ਹੋਣਗੀਆਂ। ਅਤੇ ਇਹ ਹੌਸਪੀਟਲ ਬਣਿਆ ਅਤੇ ਮੈਨੂੰ ਸਭ ਤੋਂ ਅੱਛਾ ਹੌਸਪੀਟਲ ਲੱਗਿਆ ਵੇ ਕਿ ਆਵਾਮ ਨੂੰ ਇਲਾਜ ਮੁਆਲਜੇ ਦੀ ਸਹੂਲਤ ਮਿਲਦੀ ਹੈ। ਅਤੇ ਇਹ ਦੇਖੋ ਕੁਦਰਤੀ ਮਨਾਜ਼ਰ ਤੁਸੀਂ ਦੇਖਦੇ ਜਾਓ, ਕਿਤੇ ਦਰਖਤ ਤੁਹਾਨੂੰ ਨਜ਼ਰ ਆ ਰਹੇ ਨੇ, ਨੀਚੇ ਸਬਜ਼ਾ ਨਜ਼ਰ ਆ ਰਿਹਾ। ਉਹ ਕੁਦਰਤ ਦੇ ਸ਼ਾਹਕਾਰ। ਐਸੇ ਇਲਾਕਿਆਂ 'ਚੋਂ ਤੁਸੀਂ ਜਦੋਂ ਲੰਘਦੇ ਹੋ, ਕਰਦੇ ਹੋ, ਅਤੇ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ ਹੈ। ਤੁਸੀਂ ਕੁਦਰਤ ਦਾ ਹੁਸਨ ਦੇਖ ਰਹੇ ਹੁੰਦੇ ਹੋ। ਅਤੇ ਅਸੀਂ ਚੱਲਦੇ ਜਾ ਰਹੇ ਹਾਂ। ਇਹ ਜੰਗਲੀ ਝਾੜੀਆਂ ਨੇ ਜਿਹੜੀਆਂ ਦਰਖਤ ਦੇ ਰੋਡ ਦੇ ਸਾਹਮਣੇ ਉੱਗੀਆਂ ਹੋਈਆਂ ਨੇ, ਅਤੇ ਥੋੜ੍ਹੀ ਜਦੋਂ ਹਟਦੀਆਂ ਨੇ ਫਿਰ ਪਿੱਛੇ ਦਾ ਮੰਜ਼ਰ ਵਾਜ਼ੇ ਹੁੰਦਾ ਵੇ। ਅਤੇ ਅਸੀਂ ਦੇਖਦੇ ਜਾ ਰਹੇ ਹਾਂ, ਦੇਖਦੇ ਜਾ ਰਹੇ ਹਾਂ। ਲਓ ਜੀ, ਇਹ ਦੇਖ ਲਓ, ਇੱਥੇ ਬਾਰਿਸ਼ ਦਾ ਪਾਣੀ ਖੜ੍ਹਾ ਹੈ। ਬਾਰਿਸ਼ਾਂ ਨੇ ਕਾਫੀ ਨੁਕਸਾਨ ਪਹੁੰਚਾਇਆ ਇਸ ਸਾਲ ਫਸਲਾਂ ਨੂੰ, ਬਹੁਤ ਜ਼ਿਆਦਾ। ਹਾਲੇ ਵੀ ਕਈ ਇਲਾਕਿਆਂ 'ਚ ਖੜ੍ਹਾ ਹੈ। ਬਗਲੇ ਉੱਪਰ ਬੈਠੇ ਨੇ ਚਿੱਟੇ ਚਿੱਟੇ, ਅਤੇ ਤੁਸੀਂ ਦੇਖ ਲਓ ਬਾਰਿਸ਼ ਦਾ ਪਾਣੀ ਹਾਲੇ ਵੀ ਖਾਸੀ ਤਾਦਾਦ 'ਚ ਖੜ੍ਹਾ ਹੋਵੇ। ਫਸਲਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਇਸ ਸਾਲ ਬਾਰਿਸ਼ਾਂ ਨਾਲ। ਅਤੇ ਇਹ ਦੇਖ ਲਓ ਖੇਤਾਂ ਵਿੱਚ ਲੋਕ ਕੰਮ ਕਰ ਰਹੇ ਨੇ, ਨਜ਼ਰ ਆ ਰਹੇ ਨੇ, ਕਿਉਂਕਿ ਖੇਤੀਬਾੜੀ ਇੱਥੇ ਜਿਹੜਾ ਖਾਸਾ ਜ਼ਰੀ ਕਿਉਂਕਿ ਏਰੀਆ ਵੇ, ਅਤੇ ਖੇਤੀਬਾੜੀ ਜ਼ਿਆਦਾ ਕੀਤੀ ਜਾਂਦੀ। ਚੱਲਦੇ ਜਾ ਰਹੇ ਹਾਂ, ਕਣਕ ਲੱਗੀ ਤੁਹਾਨੂੰ ਨਜ਼ਰ ਆ ਰਹੀ ਹੈ ਰਸਤੇ ਵਿੱਚ, ਅਤੇ ਗੰਦਮ ਦੀ ਫਸਲ ਜਿਹੜੀ ਹੈ ਲੱਗ ਚੁੱਕੀ ਹੈ, ਅਤੇ ਥੋੜ੍ਹੇ ਥੋੜ੍ਹੇ ਬੜੇ ਵੀ ਹੋ ਗਏ ਨੇ ਜਿਹੜੇ ਪੌਦੇ ਨੇ, ਅਤੇ ਨਜ਼ਰ ਆ ਰਹੇ ਨੇ ਦੋਨੋਂ ਤਰਫ ਵਿੱਚ। ਸਾਹਮਣੇ ਵੀ ਔਰਤਾਂ ਆ ਰਹੀਆਂ ਨੇ, ਸਿਰਾਂ 'ਤੇ ਪੰਡਾਂ ਚੁੱਕੀਆਂ ਹੋਈਆਂ ਨੇ। ਇਹ ਜਾ ਕੇ ਕੱਟ ਕੇ ਆਪਣੇ ਜਾਨਵਰਾਂ ਨੂੰ ਹੁਣ ਪਾਉਣਗੇ ਚਾਰਾ। ਇਹ ਦੇਖ ਲਓ ਜੀ, ਕਣਕ ਲੱਗੀ ਦੇਖ ਲਓ ਕਿੰਨੀ ਖੂਬਸੂਰਤ। ਅੱਲਾਹ ਤਾਲਾ ਨੇ ਗੰਦਮ ਬਣਾਈ ਹੈ ਇਨਸਾਨ ਵਾਸਤੇ। ਇਨਸਾਨ ਬੀਜਦਾ ਵੇ ਜਾਂ ਕੋਈ ਵੀ ਚੀਜ਼, ਅਤੇ ਅਨਾਜ ਜਿਹੜਾ ਵੇ ਇਹ ਪੇਟ ਭਰਨ ਵਾਸਤੇ ਕਿੰਨਾ ਜ਼ਰੂਰੀ ਹੈ। ਬੜੀ ਉਹਦੇ ਵਾਸਤੇ ਮਿਹਨਤ ਵੀ ਲੱਗਦੀ ਹੈ, ਔਰ ਬੜੇ ਅਜ਼ੀਮ ਲੋਕ ਨੇ ਜਿਹੜੇ ਇਸ ਤਰ੍ਹਾਂ ਮਿਹਨਤ ਕਰਕੇ ਸਾਡੇ ਵਾਸਤੇ ਫਸਲਾਂ ਉਗਾਉਂਦੇ ਨੇ, ਅਤੇ ਅਸੀਂ ਫਿਰ ਸਾਡੇ ਤੱਕ ਪਹੁੰਚਦੀ ਹੈ ਅਨਾਜ। ਬੜੀ ਸਖਤ ਮੁਸ਼ੱਕਤ ਵਿੱਚ ਲੋਕ ਕੰਮ ਕਰ ਰਹੇ ਨੇ, ਤੁਹਾਨੂੰ ਨਜ਼ਰ ਆ ਰਹੇ ਹੋਣਗੇ।
ਤੇ ਗੱਡੀ ਚੱਲਦੀ ਜਾ ਰਹੀ ਹੈ। ਮੈਨੂੰ ਜਿਹੜਾ ਨਾ ਬਹੁਤ ਚੰਗਾ ਪਿਆ ਲੱਗਦਾ ਹੈ। ਦੇਖ ਰਹੀ ਹਾਂ ਇਲਾਕਾ। ਲਓ ਜੀ, ਇਹ ਅਸੀਂ ਉਸ ਰੋਡ 'ਤੇ ਮੁੜ ਗਏ ਹਾਂ ਜਿੱਥੇ ਉਹ ਪਿੰਡ ਆਉਂਦਾ ਸੀ। ਅਤੇ ਇਹ ਦੇਖ ਲਓ ਢਲਦਾ ਸੂਰਜ, ਦੇਖ ਲਓ ਤੁਹਾਨੂੰ ਸੂਰਜ ਬਿਲਕੁਲ ਗਰੂਬ ਹੋਣ ਦੇ ਮਰਾਹਿਲ ਵਿੱਚ ਹੈ। ਅਤੇ ਇੱਧਰ ਵੀ ਤੁਹਾਨੂੰ ਸਬਜ਼ਾ ਨਜ਼ਰ ਆ ਰਿਹਾ। ਹਰ ਤਰਫ ਗੰਦਮ ਦੇ ਜ਼ਿਆਦਾ ਇਸ ਟਾਈਮ ਸੀਜ਼ਨ ਹੈ ਅਤੇ ਗੰਦਮ ਲੱਗੀ ਹੋਈ ਤੁਹਾਨੂੰ ਜ਼ਿਆਦਾ ਨਜ਼ਰ ਆਏਗੀ। ਅਤੇ ਅਸੀਂ ਉਸ ਰੋਡ ਵੱਲ ਮੁੜ ਪਏ ਹਾਂ ਜਿੱਥੇ ਘਰ ਹੁੰਦਾ ਸੀ। ਅਤੇ ਅਸੀਂ ਕੀ ਕਹਿੰਦੇ ਨੇ ਇੱਥੇ ਆਉਂਦੇ ਹੁੰਦੇ ਸਾਂ। ਹੁਣ ਥੋੜ੍ਹੀ ਰੋਡ ਬਣ ਗਈ ਹੈ, ਪਹਿਲੇ ਇਲਾਕਾ ਕੱਚਾ ਹੀ ਸੀ ਅਤੇ ਕੱਚੀ ਰੋਡ 'ਤੇ ਸਫ਼ਰ ਕਰਦੇ ਸਨ। ਚੱਲ ਇਹ ਸਿੱਧਾ ਜਾਂਦੇ ਜਾ ਰਹੇ ਹਾਂ ਅਤੇ ਮੰਜ਼ਰ ਅਸੀਂ ਦੇਖਦੇ ਜਾ ਰਹੇ ਹਾਂ। ਚਲੋ ਵੀ ਗੱਡੀ ਦੌੜਦੀ ਜਾ ਰਹੀ ਹੈ ਅਤੇ ਉਹੀ ਰਸਤੇ, ਉਹੀ ਯਾਦਾਂ ਬਿਲਕੁਲ ਐਸਾ ਦਿਮਾਗ ਵਿੱਚ ਤਰੋ ਤਾਜ਼ਾ ਹੋ ਗਏ ਨੇ। ਮੈਂ ਸਿਰਫ ਦੇਖਣ ਵਾਸਤੇ ਆਈ ਹਾਂ ਆਪਣਾ ਇਲਾਕਾ, ਹੋਰ ਕੋਈ ਮਕਸਦ ਨਹੀਂ ਸੀ ਕਿ ਅਸੀਂ ਜਾ ਕੇ ਦੇਖੀਏ ਇੱਥੇ ਕਿ ਉਹ ਕਿੰਨਾ ਕੁ ਬਦਲਿਆ ਵੇ ਅਤੇ ਕੀ ਹੈ। ਗੱਡੀ ਰੁਕ ਗਈ ਹੈ ਤਾਂ ਅਸੀਂ ਹੁਣ ਉਤਰ ਕੇ ਇੱਥੇ ਦੇਖਦੇ ਹਾਂ ਥੋੜ੍ਹਾ ਜਿਹਾ ਕਿ ਕੀ ਇਹ ਮਸਜਿਦ ਹੈ। ਅਤੇ ਮਸਜਿਦ ਇੱਥੇ ਦੇ ਇਲਾਕੇ ਦੇ ਵਕੀਲਾਂ ਨੇ ਆਪਣੇ ਵਾਸਤੇ ਬਣਾਈ ਹੋਈ ਹੈ। ਛੋਟੇ ਜਿਹੜੇ ਘਰ 2-4 ਘਰ ਗੋਠ ਕਹਿੰਦੇ ਨੇ, ਉਹਦੇ ਵਿੱਚ ਜਿੰਨੇ ਘਰ ਹੁੰਦੇ ਨੇ ਇੱਥੇ ਨਮਾਜ਼ ਪੜ੍ਹਦੇ ਨੇ। ਇਹ ਦੇਖੋ ਕੋਈ ਪੁਰਾਣੇ ਘਰ ਜਿਹੜੇ ਨੇ ਉਹਨਾਂ ਦੇ ਖੰਡਰਾਤ ਪਏ ਨੇ। ਪੁਰਾਣੇ ਲੋਕ ਚਲੇ ਗਏ ਨੇ ਲੇਕਿਨ ਕੁਛ ਘਰਾਂ ਦੇ ਹਲੇ ਵੀ ਖੰਡਰਾਤ ਬਾਕੀ ਨੇ। ਇਸ ਤਰ੍ਹਾਂ ਖਿੜਕੀਆਂ ਪਹਿਲੇ ਜ਼ਮਾਨੇ 'ਚ ਹੁੰਦੀਆਂ ਸਨ ਲੋਹੇ ਦੀ ਰੋਡ ਵਾਲੀਆਂ, ਅਤੇ ਅੱਜ ਉਹ ਵੀ ਤੁਹਾਨੂੰ ਨਜ਼ਰ ਆ ਰਹੀਆਂ ਨੇ ਚੀਜ਼ਾਂ। ਅਤੇ ਨਵੇਂ ਮਕਾਨ ਬਣ ਗਏ ਉਹਨਾਂ ਦੀ ਜਗ੍ਹਾ। ਅਤੇ ਕੁਛ ਖੰਡਰਾਤ ਦੱਸਦੇ ਨੇ ਕਿ ਇੱਥੇ ਵੀ ਕਦੀ ਜ਼ਿੰਦਾ ਲੋਕ ਰਹਿੰਦੇ ਸਨ। ਅਤੇ ਇਸ ਤਰ੍ਹਾਂ ਬੜੇ ਬੜੇ ਗੇਟ, ਹਾਤਾ ਜਾਨਵਰਾਂ ਵਾਲਾ ਹਾਤਾ ਹੁੰਦਾ ਵੇ, ਉਹਨੂੰ ਹਾਤਾ ਕਿਹਾ ਜਾਂਦਾ ਹੈ। ਅਤੇ ਮੱਝਾਂ ਬੰਨੀਆਂ ਹੋਈਆਂ ਨੇ ਅਤੇ ਮੱਝਾਂ ਖੁਰਲੀਆਂ ਨੇ ਅੱਗੇ, ਅਤੇ ਮੱਝਾਂ ਲੱਗੀਆਂ ਹੋਈਆਂ ਨੇ ਖਾਣ ਵਾਸਤੇ। ਸੂਰਜ ਗਰੂਬ ਹੋ ਗਿਆ ਵੇ, ਅਸੀਂ ਇੱਥੇ ਪਹੁੰਚ ਗਏ ਹਾਂ। ਅਸੀਂ ਉਤਰ ਕੇ ਇੱਥੇ ਦੇਖਦੇ ਹਾਂ। ਬਹਰਹਾਲ ਮੈਂ ਤੁਹਾਨੂੰ ਨਾਲ ਨਾਲ ਸ਼ਾਮਿਲ ਰੱਖਾਂਗੀ ਅਤੇ ਜਿੱਥੇ ਵੀ ਮੈਂ ਜਾਵਾਂਗੀ। ਅਤੇ ਹੁਣ ਮੈਂ ਉਤਰ ਕੇ ਥੋੜ੍ਹਾ ਜਾਇਜ਼ਾ ਲਵਾਂ ਅਤੇ ਤੁਸੀਂ ਵੀ ਦੇਖੋ ਬਈ ਇਹ ਸਾਰਾ ਘੁੰਮੋ। ਅਤੇ ਅੱਲਾ ਹਾਫਿਜ਼ ਅਤੇ ਰੱਬ ਰਾਖਾ।